ਜੀ। ਤੇ ਹੁਣ ਜੇ ਆਪਾਂ ਕੁਛ ਖਬਰਾਂ ਦੇ ਉੱਤੇ, ਗੱਲਾਂ ਬਾਤਾਂ ਦੇ ਉੱਤੇ ਜਿਹੜੀ ਆ ਉਹ ਨਜ਼ਰ ਮਾਰਦੇ ਜਾਈਏ, ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਤੇ ਡਿਪਾਰਟਮੈਂਟ ਆਫ ਜਸਟਿਸ, ਉਹਨਾਂ ਨੇ ਰੂਲ ਇਸ਼ੂ ਕੀਤਾ ਆ ਵੀ ਕਿਸ ਤਰੀਕੇ ਦੇ ਨਾਲ ਐਫੀਸ਼ੀਐਂਟਲੀ, ਸਾਰਥਕ ਤਰੀਕੇ ਦੇ ਨਾਲ ਤੇ ਫੇਅਰਲੀ, ਬਰਾਬਰਤਾ ਦੇ ਹਿਸਾਬ ਦੇ ਨਾਲ ਕਹਿ ਸਕਦੇ ਹਾਂ ਵੀ ਅਸਾਈਲਮ ਦੇ ਕਲੇਮਸ ਆ ਉਹਨਾਂ ਨੂੰ ਪ੍ਰੋਸੈਸ ਕਰਨਾ ਆ। ਸੋ ਕੀ ਹੈ ਜੀ ਇਹ ਰੂਲ ਜਿਹੜਾ ਨਵਾਂ ਇਸ਼ੂ ਕਰ ਰਹੇ ਆ? ਜੀ, ਇਹ ਰੂਲ ਨੇ ਜਿਹੜੀ ਪੂਰੀ ਅਸਾਈਲਮ ਦੀ ਗੇਮ ਉਹ ਚੇਂਜ ਕਰ ਦੇਣੀ ਹੈ। ਓਕੇ। ਇਹ ਜਿਹੜਾ ਰੂਲ ਹੁਣ ਕੀ ਕਹਿ ਰਿਹਾ ਹੈਗਾ ਕਿ ਬਾਕੀ ਆਫ ਕੋਰਸ ਟਰੰਪ ਆ ਕੇ ਇਹਨੂੰ ਰਿਵਰਸ ਕਰੂਗਾ, ਪਰ ਜਦ ਤੱਕ ਜਿੰਨਾ ਬਚਿਆ ਟਾਈਮ ਆ ਦੇਖਦੇ ਆ ਕਿੱਥੇ ਤੱਕ ਗੱਲ ਜਾਂਦੀ ਆ। ਸੋ ਰੂਲ ਕੀ ਹੈ ਕਿ ਜਦੋਂ ਹੁਣ ਬੰਦਾ ਬਾਰਡਰ ਤੇ ਕ੍ਰਾਸ ਕਰਦਾ ਸੀਗਾ, ਉਹਨੂੰ ਇਹ ਕੋਰਟ ਸਿਸਟਮ 'ਚ ਪਾਉਂਦੇ ਸੀਗੇ ਤੇ ਉਹ ਕੋਰਟ ਸਿਸਟਮ ਰਿਮੂਵਲ ਪ੍ਰੋਸੀਡਿੰਗ 'ਚ ਜਾਂਦਾ ਸੀਗਾ। ਹੁਣ ਇਹ ਕੀ ਕਹਿ ਰਿਹਾ ਕਿ ਬੇਸਿਕਲੀ ਜਿਹੜਾ ਬੰਦਾ ਬਿਆਨ ਪਾਸ ਕਰ ਗਿਆ ਆਲਰੇਡੀ, ਉਹਨੂੰ ਤੁਸੀਂ ਜਿਹੜਾ ਅਸਾਈਲਮ ਆਫਿਸ ਵਾਲੇ ਸਿਸਟਮ ਦੇ ਵਿੱਚ ਪਾਓ, ਅਸਾਈਲਮ ਆਫਿਸਰ ਨੂੰ ਪਾਵਰਸ ਦਿਓ ਤਾਂ ਕਿ ਉਹ ਜਿਹੜਾ ਇਹ ਕੇਸ ਆ ਡਿਸਾਈਡ ਕਰ ਸਕੇ, ਤਾਂ ਕਿ ਬੈਕਲੌਗ ਘਟੇ ਤੇ ਫਟਾਫਟ ਜਿਹੜੇ ਨਵੇਂ ਵਾਲੇ ਕੇਸ ਆ ਉਹ ਕਹਿੰਦੇ ਉਹਨਾਂ ਨੂੰ ਇਹ ਕਰਨਾ ਤੇ ਫੇਜ਼ਸ 'ਚ ਕਰਨਾ, ਮਤਲਬ ਕਿ ਪਹਿਲਾਂ ਥੋੜੇ ਕੁਛ ਲੋਕਾਂ ਤੇ ਐਕਸਪੈਰੀਮੈਂਟ ਕਰੂਗੇ ਤੇ ਇਹਨਾਂ ਦੇ ਵਿੱਚ ਇਹ ਆ ਕਿ ਜਿਹੜੇ ਫਿਰ ਬਾਰਡਰ ਤੋਂ ਟੱਪ ਕੇ ਆਣੇ ਆ ਸਿੱਧੇ, ਉਹ ਸਿੱਧੇ ਰਿਮੂਵਲ ਪ੍ਰੋਸੀਡਿੰਗ ਡਿਪੋਰਟੇਸ਼ਨ ਜਿਹੜਾ 5-5 6-6 ਸਾਲ ਦਾ ਕਿਊ ਆ ਉਹ 'ਚ ਨਹੀਂ ਜਾਣੇ, ਕੇਸ ਪਹਿਲਾਂ ਡਿਸਾਈਡ ਹੋ ਸਕਦਾ। ਤੇ ਇਹਨੂੰ ਰੂਲ ਨੂੰ ਆਫ ਕੋਰਸ ਫੇਜ਼ਸ 'ਚ ਉਹਨਾਂ ਨੇ ਇੰਪਲੀਮੈਂਟ ਕਰਨਾ ਤੇ ਕਹਿਣ ਦਾ ਮਤਲਬ ਹੈ ਕਿ ਜੱਜ ਕੋਲ, ਸਰਕਾਰੀ ਵਕੀਲ ਕੋਲ ਜਾਣ ਤੋਂ ਬਚ ਜੂਗੇ, ਸਿੱਧੇ ਦੁਬਾਰਾ ਥੱਲੇ ਜਿਹੜੀ ਅਸਾਈਲਮ ਆਫਿਸਰ ਨੂੰ ਪਾਵਰ ਦੇ ਦੇਣੀ ਹੈ ਕਿ ਉਹੀ ਜਿਹੜਾ ਆਪਣਾ ਕੇਸ ਤੁਹਾਡਾ ਅਸਾਈਲਮ ਦਾ ਗ੍ਰਾਂਟ ਕਰ ਸਕਦਾ ਤੇ ਉਹਨੂੰ ਕੈਟ ਰਿਲੀਫ ਜਿਹੜਾ ਕਨਵੈਨਸ਼ਨ ਅਗੇਂਸਟ ਟਾਰਚਰ ਹੈਗਾ ਤੇ ਵਿਦਹੋਲਡਿੰਗ ਆਫ ਰਿਮੂਵਲ, ਉਹਦੀਆਂ ਵੀ ਪਾਵਰ ਜਿਹੜੀਆਂ ਉਹ ਦੇ ਦੇਣੀਆਂ। ਸੋ ਇਹਦੇ ਨਾਲ ਕੀ ਆ ਕਿ ਫਾਇਦਾ ਹੋਊਗਾ ਤੁਹਾਨੂੰ, ਕਾਫੀ ਜ਼ਿਆਦਾ ਟਾਈਮ ਬਚ ਸਕਦਾ, ਛੇਤੀ ਫੈਸਲੇ ਆ ਸਕਦੇ ਆ ਤੇ ਜੇ ਫਿਰ ਡਿਨਾਈ ਕਰ ਦਿੰਦਾ ਅਸਾਈਲਮ ਆਫਿਸ ਤੇ ਫਿਰ ਤੁਹਾਨੂੰ ਜਿੱਦਾਂ ਨਾਰਮਲ ਕੇਸਿਸ ਕੋਰਟ ਦੇ ਵਿੱਚ ਜਾਂਦੇ ਆ ਉਹ ਵਾਲਾ ਚਾਂਸ ਫਿਰ ਵੀ ਦੁਬਾਰਾ ਇੱਕ ਹੈਗਾ। ਹੁਣ ਇਹ ਚੀਜ਼ ਨੂੰ ਫਰਕ ਕੀ ਪਊਗਾ, ਇਹ ਚੀਜ਼ ਨੂੰ ਕਿੱਦਾਂ ਕਰਨਾ? ਹੁਣ ਇਹ ਚੀਜ਼ ਦਾ ਇੱਦਾਂ ਕਰਨਾ ਕਿ ਜਿਹੜਾ ਵੀ ਬਾਰਡਰ ਟੱਪ ਗਿਆ, ਟੱਪਣਾ ਤਾਂ ਤੁਹਾਡਾ ਆਪਣਾ ਇੱਕ ਰਿਲੇਟਿਵ ਨਾਲ, ਯਾਰ ਬੇਲੀ ਨਾਲ, ਜਿੰਨਾ ਵੀ ਸੰਪਰਕ ਰੱਖੋ ਤੁਸੀਂ, ਜਿਹੜਾ ਜਿੱਲੋਂ ਤੁਸੀਂ ਫੋਨ ਕਰੋਗੇ ਬਾਰਡਰ ਟੱਪਣ ਦੀ ਆਪਾਂ ਕੋਈ ਸਲਾਹ ਨਹੀਂ ਦੇ ਸਕਦੇ ਤੁਹਾਨੂੰ ਜੀ। ਜੋ ਵੀ ਤੁਹਾਡੇ ਬਿਆਨ ਆ ਇਨ ਰਾਈਟਿੰਗ 'ਚ ਰੱਖੋ ਆਪਣੇ ਕੋਲ ਪਹਿਲਾਂ ਹੀ, ਤੇ ਉਹ ਜਦੋਂ ਹੁਣ ਤੁਸੀਂ ਲਾਇਰ ਨੂੰ ਕੰਟੈਕਟ ਕਰਨਾ, ਜਦੋਂ ਇਹ ਨਵਾਂ ਸਿਸਟਮ ਇੰਪਲੀਮੈਂਟ ਹੁੰਦਾ ਵਾ, ਸਾਨੂੰ ਕੰਟੈਕਟ ਕਰਨ ਦੇ ਟਾਈਮ ਤੇ ਉਹ ਜਿਹੜੇ ਤੁਹਾਡੇ ਬਿਆਨ ਆ ਉਹ ਤੁਸੀਂ ਸਿੱਧੇ ਨਾਲ ਲੈ ਕੇ ਜਿਹੜੇ ਹੈਗੇ ਆ ਉਹ ਦੱਸੋਗੀ ਇਹ ਚੀਜ਼ ਸੀਗੀ, ਇਹ ਕੇਸ ਆ। ਤੇ ਬਾਕੀ ਦੇਖਦੇ ਆ ਜਦੋਂ ਇਹ ਇੰਪਲੀਮੈਂਟ ਕਰਦੇ ਆ ਇਹ ਵਾਲਾ ਰੂਲ, ਮੇਰੇ ਹਿਸਾਬ ਨਾਲ ਕਾਫੀ ਫਾਇਦਾ ਹੋਊਗਾ। ਕਾਫੀ ਜਿਹੜੇ ਲੋਕ ਹੈਗੇ ਆ ਜਿੱਦਾਂ ਉਹਨਾਂ ਦੇ ਆਂਦੇ ਹੀ ਕਹਿ ਲਓ ਕਿ ਜਿਹੜਾ ਕੇਸ ਦੀ ਹੀਅਰਿੰਗ ਮਿਲ ਜਾਣੀ ਆ ਤੇ ਆਂਦੇ ਹੀ ਉਹਨਾਂ ਦੇ ਜਿਹੜੇ ਪਾਸ ਹੋਣ ਦੇ ਚਾਂਸ ਵੀ ਜਿਹੜੇ ਬਣ ਸਕਦੇ ਆ। ਸੋ ਕਾਫੀ ਲੋਕੀ ਇਹਦੇ ਵਿੱਚ ਜਿਹੜੇ ਨਵੇਂ ਬਾਰਡਰ ਟੱਪ ਰਹੇ ਆ, ਜੇ ਅਗੇਨ ਮੈਂ ਦੱਸਿਆ ਕਿ ਫੇਜ਼ਸ 'ਚ ਉਹਨਾਂ ਨੇ ਇੰਪਲੀਮੈਂਟ ਕਰਨਾ, ਇਹ ਨਹੀਂ ਕਿ ਸਾਰਿਆਂ ਤੇ ਲਾਗੂ ਕਰਨਾ ਤੇ ਕਾਫੀ ਲੋਕੀ ਜਿਹੜੇ ਹੈਗੇ ਆ ਉਹਨਾਂ ਨੂੰ ਫਾਇਦਾ ਇਹਦਾ ਹੋ ਸਕਦਾ, ਸਪੈਸ਼ਲੀ ਜੇ ਅਸਾਈਲਮ ਆਫਿਸਰ ਚੰਗਾ ਮਿਲ ਗਿਆ ਤੇ ਉਹਨੂੰ ਫੁੱਲ ਪਾਵਰ ਜਿਹੜੀ ਹੈਗੀ ਹੈ ਕਿ ਛੋਟੀ ਜਿਹੀ ਇੰਟਰਵਿਊ ਲੈ ਕੇ ਉਹਨੇ ਉਸੇ ਵੇਲੇ ਅਸਾਈਲਮ ਜਿਹੜੀ ਗ੍ਰਾਂਟ ਉਹ ਕਰ ਦੇਣੀ ਹੈ। ਸੋ ਇਹ ਫਿਰ ਜਿਹੜਾ ਇੰਟਰਵਿਊ ਕਰਨ ਦਾ ਆ, ਇਹ ਬਾਰਡਰ ਦੇ ਉੱਤੇ ਹੀ ਹੋਊਗੀ ਜਾਂ ਕਿਸੇ ਹੋਰ ਥਾਂ ਦੇ ਉੱਤੇ ਹੋਊਗੀ? ਕੁਛ ਇਸ ਦੇ ਬਾਰੇ ਵੀ ਇਸ ਰੂਲ ਦੇ ਵਿੱਚ ਲਿਖਿਆ? ਇਹ ਅਸਾਈਲਮ ਆਫਿਸ ਦੇ ਮੂਹਰੇ ਹੋਊਗੀ ਤੇ ਬਾਰਡਰ ਤੇ ਇਵੈਂਚੁਅਲੀ ਤੇ ਇਹ ਬਾਰਡਰ ਤੇ ਵੀ ਸੈੱਟ ਕਰ ਸਕਦੇ ਆ, ਪਰ ਦੇਖਣ ਨੂੰ ਇਹ ਲੱਗ ਰਿਹਾ, ਸੁਣਨ 'ਚ ਇਹ ਲੱਗ ਰਿਹਾ ਕਿ ਇੱਕ ਵਾਰੀ ਪਹਿਲਾਂ ਆਊਗਾ, ਬਿਆਨ ਹੋਊਗੇ, ਬਿਆਨ ਪਾਸ ਹੋ ਗਏ ਤੇ ਫਿਰ ਉਹਨੂੰ ਕੋਰਟ ਸਿਸਟਮ 'ਚ ਨਹੀਂ ਪਾਓਗੇ, ਉਹਨੂੰ ਇਹ ਜਿਹੜਾ ਆਪਣਾ ਜਿੱਦਾਂ ਸੈਨ ਫ੍ਰਾਂਸਿਸਕੋ ਅਸਾਈਲਮ ਆਫਿਸ ਆ ਉਹਦੇ ਮੂਹਰੇ ਜਿਹੜੀ ਰੈਫਰਲ ਆ ਉਹ ਦਿਓਗੇ। ਠੀਕ ਹੈ। ਸੋ ਹੁਣ ਮੇਰੇ ਖਿਆਲ ਇਹ ਹੈ ਕਿ ਜਿਹੜੇ ਪੈਰਾਲੀਗਲ ਲੀਗਲਾਂ ਦਾ ਕੰਮ ਸੀਗਾ ਉਹ ਥੋੜਾ ਜਿਹਾ ਚੱਕਿਆ ਜਾਣਾ, ਕਿਉਂਕਿ ਇਹਦੇ ਵਿੱਚ ਹੁਣ ਕੀ ਹੈ ਕਿ ਥੱਲੇ ਹੀ ਸਿੱਧੇ ਜਿਹੜਾ ਹੈਗਾ, ਜਿਹੜੇ ਸਾਰੇ ਲਾਇਰਸ ਆ ਪਹਿਲਾਂ ਉਹ ਬੋਦਰ ਨਹੀਂ ਕਰਦੇ ਸੀਗੇ, ਅਸਾਈਲਮ ਆਫਿਸ ਜਿਹੜੀ ਥੱਲੇ ਸੀਗੀ, ਹੁਣ ਇਹ ਕਿਉਂਕਿ ਉਹ ਜਿਹੜੀ ਲੇਅਰ ਹੁਣ ਜਿਹੜੀ ਫੋਰਮ ਹੈਗੀ ਉਹ ਅਸਾਈਲਮ ਆਫਿਸ ਬਣ ਜੂਗੀ ਇੰਸਟੈਡ ਆਫ ਇਮੀਗ੍ਰੇਸ਼ਨ ਕੋਰਟ, ਫਿਰ ਜਿਹੜੇ ਲਾਇਰ ਆ ਉਹਨਾਂ ਦਾ ਕੰਮ ਉੱਪਰੋਂ ਦੀ ਘਟੂਗਾ ਇਮੀਗ੍ਰੇਸ਼ਨ ਕੋਰਟ ਵੱਲੋਂ, ਜਿਹੜਾ ਫੋਕਸ ਹੈਗਾ ਉਹ ਥੱਲੇ ਜਿਹੜੇ ਹੈਗੇ ਆ ਅਸਾਈਲਮ ਆਫਿਸ ਵੱਲ ਕਰੂਗੇ। ਬਾਕੀ ਆਪਣਾ ਪੈਰਾਲੀਗਲ ਜਿਹੜੇ ਬਣਾਉਂਦੇ ਆ ਕਹਾਣੀਕਾਰ ਹੈਗੇ ਉਹਨਾਂ ਬਾਰੇ ਵਿਊ ਤਾਂ ਆਪਾਂ ਪਹਿਲਾਂ ਹੀ ਕਈ ਵਾਰੀ ਕੋਰਟ ਸਿਸਟਮ 'ਚ ਦੱਸੇ ਹੋਏ ਆ ਤੇ ਰੂਟੀਨ ਦਾ ਜਿਹੜਾ ਕੇਸ ਫਲੋ ਜਿਹੜਾ ਆਉਂਦਾ ਜਦੋਂ ਅਸਾਈਲਮ ਆਫਿਸ 'ਚ ਡਿਨਾਈ ਹੁੰਦੇ ਆ, ਮੋਸਟਲੀ ਜਿਹੜੇ ਹੈਗੇ ਆ ਅਸਾਈਲਮ ਆਫਿਸ, ਜਿੱਦਾਂ ਉਹਨਾਂ ਨੇ ਨਾ ਕਮਿਊਨਿਟੀ 'ਚ ਇੱਕ ਧਾਰਨਾ ਹੀ ਬਣ ਗਈ ਕਿ ਅਸਾਈਲਮ ਆਫਿਸ ਨੇ ਤਾਂ ਡਿਨਾਈ ਕਰਨੇ ਆ, ਡਿਨਾਈ ਇਸ ਲਈ ਕਰਨੇ ਆ ਕਿਉਂਕਿ ਪੈਰਾਲੀਗਲ ਬਣਾਉਂਦਾ, ਤੇ ਜਦੋਂ ਕੋਰਟ ਦੇ ਉੱਤੇ ਵੀ ਡਿਨਾਈ ਹੁੰਦੇ ਆ ਦੂਜੇ ਵਕੀਲ ਵਾਪਸ ਕੇਸ ਲੈ ਕੇ ਆਉਂਦੇ ਆ, ਤਾਂ ਜਦੋਂ ਉਹਨਾਂ ਨੂੰ ਪੁੱਛੀਦਾ ਕਿ ਥੱਲੇ ਕਿੰਨੇ ਕੇਸ ਅਪਲਾਈ ਕੀਤਾ ਸੀ, ਪੈਰਾਲੀਗਲ ਨੇ ਕੀਤਾ ਸੀ, ਉਹ ਜਿਹੜੀ ਗੱਲ ਉਹ ਨੀਂਹ ਪੱਥਰ ਤੁਹਾਡੇ ਕੇਸ ਦਾ ਹੈਗਾ, ਉਹਦਾ ਬੇਸਿਸ ਫਾਊਂਡੇਸ਼ਨ ਸਾਰਾ ਉਹ ਕਾਫੀ ਜਿਹੜੀ ਗਲਤ ਤਰੀਕੇ ਨਾਲ ਜਿੱਦਾਂ ਲਿਖਿਆ ਹੋਇਆ, ਬਹੁਤ ਜ਼ਿਆਦਾ ਇਨਫੋਰਮੇਸ਼ਨ, ਕਿਤੇ ਅਨਨੈਸੈਸਰੀ ਇਨਫੋਰਮੇਸ਼ਨ, ਕਹਾਣੀਆਂ ਜਿਹੀਆਂ, ਫਿਲਮੀ ਕਹਾਣੀਆਂ ਤੇ ਇੱਦਾਂ ਦੀਆਂ ਚੀਜ਼ਾਂ ਜਿਹੜੀਆਂ ਉਹ ਲਿਖ ਦਿੰਦੇ ਆ, ਤੇ ਜਦੋਂ
ਕੋਰਟ ਦੇ ਵਿੱਚ ਜਾਂਦੇ ਆ ਤੇ ਜੱਜ ਕਈ ਵਾਰੀ ਕਹਿੰਦਾ ਤੇਰੇ ਬਿਆਨ ਵੀ ਸਾਰੇ ਪਾਸ ਹੋ ਗਏ ਆ, ਪਰ ਹੂੰ, ਇਹ ਜਿਹੜੀ ਸਟੋਰੀ ਆ ਨਾ ਉਹ ਮੈਨੂੰ ਪਲੋਜ਼ੀਬਲ ਨਹੀਂ ਲੱਗਦੀ, ਮੈਨੂੰ ਨਹੀਂ ਲੱਗਦਾ ਕਿ ਏਦਾਂ ਕਿਸੇ ਨਾਲ ਹੋ ਸਕਦਾ। ਇੱਕ ਕਿਸੇ ਕੁੜੀ ਦਾ ਕੇਸ ਆਇਆ ਸੀਗਾ, ਉਹਨੂੰ 8 ਵਾਰੀ ਜੇਲ੍ਹ 'ਚ ਭਜਾਤਾ ਤੇ 8 ਵਾਰੀ ਉਹ ਜੇਲ੍ਹ ਤੋਂ ਛੁੱਟ ਗਈ ਤੇ ਜੱਜ ਦਾ ਡਿਸੀਜਨ ਬਣਿਆ ਕਿ ਉਹ ਕਹਿੰਦਾ 8 ਵਾਰੀ ਤੈਨੂੰ ਪੁਲਿਸ ਨੇ ਫੜਿਆ, ਕਹਿੰਦਾ ਕਿੱਦਾਂ ਦੀ ਪੁਲਿਸ ਆ, ਕਹਿੰਦਾ 8 ਵਾਰੀ ਛੁੱਟ ਗਈ, ਕਹਿੰਦਾ 8 ਵਾਰੀ ਥਾਣੇ ਤੋਂ ਭੱਜ ਗਈ। ਸੋ ਏਦਾਂ ਕਿ ਇਹ ਕਹਾਣੀ-ਕਹੂਣੀਕਾਰਾਂ ਨਾਲ ਟਾਈਮ ਨਾ ਆਪਣਾ ਖਰਾਬ ਕਰਿਆ ਕਰੋ। ਇਹਨਾਂ ਦੇ ਪੱਲੇ ਇੰਨਾ ਹੈ ਨਹੀਂ ਜਿੰਨਾ ਦੱਸਦੇ ਆ। ਤੇ ਜਿਹੜਾ ਡਿਪਾਰਟਮੈਂਟ ਆਫ ਲੇਬਰ ਦਾ ਇੱਕ ਆਹ ਗਾਈਡਲਾਈਨ ਜ਼ਰੂਰ ਆਈ ਸੀ ਕਿ ਜਿਹੜਾ ਬੰਦਾ ਆਪਣੇ ਆਪ ਨੂੰ ਵਕੀਲ ਦੱਸਦਾ ਤੇ ਲਾਇਸੈਂਸ ਨਹੀਂ ਹੈਗਾ ਜਾਂ ਲੋਕ ਉਹਨੂੰ ਵਕੀਲ ਕਹਿੰਦੇ ਆ ਕਿ ਵਕੀਲ ਸਾਹਿਬ ਤੇ ਉਹਨੂੰ ਕਰੈਕਟ ਨਹੀਂ ਕਰਦਾ ਕਿ ਉਹ ਲੋਕਾਂ ਨੂੰ ਇਹ ਪ੍ਰਟੈਂਡ ਕਰਦਾ ਕਿ ਉਹ ਵਕੀਲ ਦਾ ਕੰਮ ਕਰ ਰਿਹਾ। ਸੋ ਕਾਫੀ ਆਪਣੇ ਲੋਕਾਂ ਨੂੰ ਇਹ ਪਤਾ ਨਹੀਂ ਕਿ ਵਕੀਲ ਕੌਣ ਹੁੰਦਾ। ਸੋ ਇਹ ਕਿ ਇਹਨੂੰ ਪਹਿਚਾਨੋ, ਪੁੱਛੋ ਬੰਦੇ ਨੂੰ ਕਿ ਤੂੰ ਵਕੀਲ ਹੈਗਾ ਕਿ ਨਹੀਂ ਹੈਗਾ, ਹਨਾ। ਤੇ ਉਹਦੀ ਫਿਰ ਡਿਪਾਰਟਮੈਂਟ ਆਫ ਲੇਬਰ ਨੇ ਇੱਕ ਫਰਾਡ ਡਿਵੀਜ਼ਨ ਜਿਹੜੀ ਬਣਾਈ ਹੈ, ਅਨਆਥੋਰਾਈਜ਼ਡ ਪ੍ਰੈਕਟਿਸ ਆਫ ਲਾਅ, ਤੇ ਇਹਦੇ ਵਿੱਚ ਉਹ ਸਪੈਸ਼ਲੀ ਜਿਹੜੇ ਹੈਗੇ ਕੈਲੀਫੋਰਨੀਆ ਦੇ ਜਿਹੜੇ ਪੈਰਾਲੀਗਲ ਕੰਮ ਕਰਦੇ ਆ ਜਾਂ ਉਹਨਾਂ ਨੇ ਅੱਗੋਂ ਦੀ ਕੰਟਰੈਕਟ ਤੇ ਹੋਰ ਵਕੀਲ ਅੱਗੇ ਰੱਖੇ ਹੋਏ ਆ ਕਿ ਆਪ ਥੱਲੇ ਆਪਣੀ ਦੁਕਾਨ ਚਲਾਈ ਹੋਈ ਆ। ਸੋ ਉਹਨਾਂ ਵੱਲ ਇਹਨਾਂ ਨੇ ਕਿਹਾ ਕਿ ਟਾਰਗੇਟ ਜਿਹੜਾ ਉਹ ਕਰਨਾ। ਜੀ, ਜੀ। ਸੋ ਇੱਦਾਂ ਜਿੱਦਾਂ ਤੁਸੀਂ ਕਿਹਾ ਵੀ ਹੋਣ ਦੇ ਨਾਲ ਤੇਜ਼ੀ ਜਿਹੜੀ ਉਹ ਸਿਸਟਮ ਦੇ ਵਿੱਚ ਆ ਸਕਦੀ ਆ। ਸੋ ਮਤਲਬ ਬਿਆਨ ਬਹੁਤ ਜ਼ਿਆਦਾ ਇੰਪੋਰਟੈਂਟ ਫਿਰ ਹੋਰ ਵੀ ਜ਼ਿਆਦਾ ਜਿਹੜੇ ਉਹ ਹੋ ਜਾਣਗੇ, ਜਿਹੜੀ ਕ੍ਰੈਡੀਬਲ ਫੀਅਰ ਇੰਟਰਵਿਊ ਆ ਵੀ ਉਸੇ ਆਧਾਰ ਦੇ ਉੱਤੇ ਜੇ ਅਸਾਈਲਮ ਆਫਿਸ ਦੇ ਵਿੱਚੋਂ ਪਾਸ ਹੁੰਦਾ ਆ ਜਾਂ ਫੇਲ ਹੁੰਦਾ ਆ, ਸੋ ਬਿਆਨਾਂ ਦੇ ਉੱਤੇ ਫਿਰ ਜ਼ਿਆਦਾ ਜ਼ੋਰ ਲਾਉਣਾ ਪਊਗਾ। ਬਿਆਨਾਂ ਦੇ ਉੱਤੇ ਜ਼ੋਰ ਲਾਉਣਾ ਪੈਣਾ ਤੇ ਬਿਆਨ ਤੁਸੀਂ ਬਿਨਾਂ ਵਕੀਲ ਦੇ, ਜਦੋਂ ਇੱਕ ਵਾਰੀ ਕ੍ਰੈਡੀਬਲ ਤੁਹਾਡੀ ਪਾਸ ਹੋ ਗਈ, ਕਿਸੇ ਨੇ ਵੀ ਬਿਨਾਂ ਵਕੀਲ ਦੇ ਉਹ ਜਿਹੜੇ ਅਸਾਈਲਮ ਆਫਿਸ ਵਾਲੇ ਬਿਆਨ ਦੇਣ ਨਹੀਂ ਜਾਣਾ। ਇੱਕ ਧਾਰਨਾ ਆਪਣੀ ਕਮਿਊਨਿਟੀ 'ਚ ਪੈਰਾਲੀਗਲ ਨੇ ਰੌਲਾ ਪਾਇਆ ਕਿ ਅਸਾਈਲਮ ਆਫਿਸ 'ਚ ਵਕੀਲ ਦੀ ਲੋੜ ਨਹੀਂ ਹੁੰਦੀ। ਉਹ ਤਾਂ ਕਹਿੰਦੇ ਆ ਕਿਉਂਕਿ ਉਹ ਜਾ ਨਹੀਂ ਸਕਦੇ ਤੁਹਾਡੇ ਨਾਲ, ਤੇ ਜਾਂ ਫਿਰ ਸਿਰਫ ਜ਼ਿਆਦਾ ਤੋਂ ਜ਼ਿਆਦਾ ਤੁਹਾਡੇ ਨਾਲ ਟਰਾਂਸਲੇਟਰ ਇੰਟਰਪ੍ਰੇਟਰ ਬਣ ਕੇ ਜਾ ਸਕਦੇ ਸੀਗੇ, ਤੇ ਜਿਹਦੇ ਵਿੱਚ ਉਹ ਇੱਕ ਕਹਿ ਲਓ ਤੁਹਾਨੂੰ ਫੇਕ ਮੋਰਲ ਸਪੋਰਟ ਹੀ ਦਿੰਦੇ ਆ ਕਿਉਂਕਿ ਉਹ ਕੁਛ ਉੱਥੇ ਬੋਲ ਨਹੀਂ ਸਕਦੇ, ਕੋਈ ਆਰਗੂਮੈਂਟ ਨਹੀਂ ਕਰ ਸਕਦੇ, ਸਿਰਫ ਟਰਾਂਸਲੇਸ਼ਨ ਦਾ ਕੰਮ ਕਰ ਸਕਦੇ ਆ। ਸੋ ਜਦੋਂ ਇਹ ਪ੍ਰੋਸੈਸ ਲਾਗੂ ਹੁੰਦਾ ਵਾ, ਪਹਿਲਾਂ ਤਾਂ ਪੈਰਾਲੀਗਲਾਂ ਨੂੰ ਕੱਢੋ ਇਹਦੇ ਵਿੱਚੋਂ ਦੀ ਬਾਹਰ, ਇੱਥੇ ਬਿਲੋਂਗ ਨਹੀਂ ਕਰਦੇ ਇਹ।